ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ
ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ, ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਲਾਈਵ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜ ਰਿਹਾ। ਥੋੜ੍ਹੇ ਜਿਹੇ ਪਰਿਵਾਰਕ ਮੈਂਬਰ ਅਸੀਂ ਇੱਥੇ ਗੁਰੂ ਜੀ ਦੀ ਗੋਦ ਵਿੱਚ ਬੈਠੇ ਹਾਂ। ਸਭ ਤੋਂ ਪਹਿਲਾਂ ਸਾਰੀ ਸੰਗਤ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। 3 ਚੈਨਲਾਂ ਦੇ ਉੱਤੇ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ। ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ YouTube ਦਾ ਚੈਨਲ, ਉਹਦੇ ਉੱਤੇ ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਉਹਦੇ ਉੱਤੇ, ਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਇਹ 3 ਚੈਨਲਾਂ ਤੇ ਲਾਈਵ ਪ੍ਰੋਗਰਾਮ ਜੋ ਸੰਗਤਾਂ ਆਨੰਦ ਮਾਣ ਰਹੀਆਂ ਨੇ। ਅੱਗੇ ਤੋਂ ਅੱਗੇ ਸ਼ੇਅਰ ਕਰੋ। ਔਰ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤੇ, ਬਚਨ ਮੰਨੋ ਚੈਨਲ ਸਬਸਕ੍ਰਾਈਬ ਕਰ ਲਓ। ਔਰ ਵੱਧ ਤੋਂ ਵੱਧ ਇਹ ਲਿੰਕ ਸ਼ੇਅਰ ਕਰ ਦਿਓ, ਵੱਧ ਤੋਂ ਵੱਧ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਦਾ ਲਾਹਾ ਪ੍ਰਾਪਤ ਕਰ ਸਕਣ। ਜਿਵੇਂ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਜੋੜਨ ਵਰਗਾ ਪੁੰਨ ਕੋਈ ਨਹੀਂ ਤੇ ਤੋੜਨ ਵਰਗਾ ਪਾਪ ਕੋਈ ਨਹੀਂ। ਵੱਡਾ ਪੁੰਨ ਕਮਾਓ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਕੇ ਸੰਗਤਾਂ ਨੂੰ ਜੋੜੋ। ਆਓ ਰੋਜ਼ਾਨਾ ਦੀ ਧਰਮ ਭਾਵਨਾ ਉਹ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬਾਪੂ ਜੀ ਬੈਠੇ, ਚਰਨਾਂ 'ਚ ਬਾਬਾ ਦੀਪ ਸਿੰਘ ਸਾਹਿਬ ਜੀ ਬੈਠੇ, ਤੇ ਬੜੇ ਪਿਆਰ ਨਾਲ ਸਾਰੀ ਸੰਗਤ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜਿਓ। ਕੋਈ ਰਸਨਾ ਵਾਂਝੀ ਨਾ ਰਹੇ ਜੀ।
प्यारा वाहेगुरु 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 जपो वाहेगुरु 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 ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਵਿਸਰ ਨਾਹੀ ਦਾਤਾ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾ ਗੁਣ ਗਾ ਗੁਣ ਗਾਵਾ ਗੁਣ ਗਾਵਾ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਮਿਲ ਮੇਰੇ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ। ਵਾਹਿਗੁਰੂ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ 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 ਜੀ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ, ਮੈਂ ਤੇਰਾ,
मैं तेरा तू मेरा, मैं तेरा तू मेरा। धन गुरु रामदास जी, मैं तेरा तू मेरा। ਧੰਨ ਗੁਰੂ ਰਾਮਦਾਸ ਜੀ, ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ, ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ, ਮੈਂ ਤੇਰਾ ਤੂੰ ਮੇਰਾ। ਧੰਨ ਬਾਬਾ ਦੀਪ ਸਿੰਘ ਜੀ, ਮੈਂ ਤੇਰਾ ਤੂੰ ਮੇਰਾ। ਧੰਨ ਬਾਬਾ ਦੀਪ ਸਿੰਘ ਜੀ, ਮੈਂ ਤੇਰਾ ਤੂੰ ਮੇਰਾ। ਧੰਨ ਬਾਬਾ ਦੀਪ ਸਿੰਘ ਜੀ, ਮੈਂ ਤੇਰਾ ਤੂੰ ਮੇਰਾ। ਧੰਨ ਬਾਬਾ ਦੀਪ ਸਿੰਘ ਜੀ, ਮੈਂ ਤੇਰਾ ਤੂੰ ਮੇਰਾ। 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 ਧੰਨ ਗੁਰੂ ਰਾਮਦਾਸ ਜੀ, ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ, ਮੈਂ ਤੇਰਾ ਤੂੰ ਮੇਰਾ। ਧੰਨ ਬਾਬਾ ਦੀਪ ਸਿੰਘ ਜੀ, ਮੈਂ ਤੇਰਾ ਤੂੰ ਮੇਰਾ। ਧੰਨ ਬਾਬਾ ਦੀਪ ਸਿੰਘ ਜੀ, ਮੈਂ ਤੇਰਾ ਤੂੰ ਮੇਰਾ। ਵਾਹਿਗੁਰੂ 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 ਸਾਰੀ ਸੰਗਤ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਵਾਹਿਗੁਰੂ 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 ਗੁਰੂ ਜੀ ਵਾਹਿਗੁਰੂ 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 ਜਪੋ ਵਾਹਿਗੁਰੂ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਦੀਪ ਸਿੰਘ ਜੀ ਜਿਹੜੀਆਂ ਰੋਜ਼ ਆਪਾਂ ਬੇਨਤੀਆਂ ਕਰਦੇ ਆਂ ਕਰਕੇ ਸ਼ਬਦ ਪੜਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਪੱਥਰ ਹਮੇਸ਼ਾ ਹਥੌੜੇ ਦੀ ਜਦੋਂ ਜ਼ੋਰ ਦੀ ਚੋਟ ਵੱਜਦੀ ਹੈ ਨਾ, ਜ਼ੋਰ ਦੀ ਚੋਟ ਉਹਦੇ ਨਾਲ ਟੁੱਟਦਾ ਹੈ। ਪੱਥਰ ਜਦੋਂ ਵੀ ਟੁੱਟਦਾ ਹੈ ਹਥੌੜੇ ਦੀ ਅਖੀਰ ਦੇ ਉੱਤੇ ਜ਼ੋਰ ਦੀ ਮਾਰੀ ਹੋਈ ਚੋਟ ਦੇ ਨਾਲ ਟੁੱਟਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਪਹਿਲੇ ਦੀਆਂ ਸਾਰੀਆਂ ਮਾਰੀਆਂ ਹੋਈਆਂ ਤੇਰੀਆਂ ਚੋਟਾਂ ਬੇਕਾਰ ਗਈਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਹਿਲੇ ਜਿੰਨੀਆਂ ਤੂੰ ਚੋਟਾਂ ਮਾਰਦਾ ਰਿਹਾ ਨਾ ਪੱਥਰ ਤੋੜਨ ਵਾਸਤੇ, ਟੁੱਟਿਆ ਉਦੋਂ ਹੀ ਹੈ ਜਦੋਂ ਤੂੰ ਅਖੀਰਲੀ ਚੋਟ ਮਾਰੀ। ਪਰ ਜਿੰਨੀਆਂ ਪਹਿਲੀਆਂ ਚੋਟਾਂ ਵੱਜੀਆਂ ਨੇ ਹਿੱਸਾ ਤੇ ਉਹਨਾਂ ਦਾ ਵੀ ਸੀ ਨਾਲ। ਹਾਂਜੀ, ਇਸੇ ਤਰ੍ਹਾਂ ਜੇ ਤੂੰ ਸਫਲਤਾ ਚਾਹੁੰਦਾ ਹੈ ਆਪਣੀ ਲਾਈਫ ਦੇ ਵਿੱਚ ਤੇ ਪਿਆਰਿਆ ਨਿਰੰਤਰ ਪ੍ਰਯਾਸ ਕਰ, ਨਿਰੰਤਰਤਾਈ ਨਾਲ ਕੋਸ਼ਿਸ਼ ਕਰ। ਨਿਰੰਤਰਤਾਈ ਨਾਲ ਕੀਤੇ ਹੋਏ ਪ੍ਰਯਾਸ ਹੀ ਤੈਨੂੰ ਸਫਲਤਾ ਦੀ ਪੌੜੀ ਚਾੜ ਸਕਦੇ ਨੇ। ਨਿਰੰਤਰਤਾਈ ਨਾਲ ਕੀਤੇ ਹੋਏ ਪ੍ਰਯਾਸ ਹੌਲੀ 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 ਸਟੈਪ ਬਾਈ ਸਟੈਪ ਗਾਂ ਵੱਧਦਾ ਜਾ, ਗੁਣ ਆਪਣੇ ਅੰਦਰ ਧਾਰਨ ਕਰਦਾ ਜਾ। ਨਿਰੰਤਰਤਾਈ ਦੇ ਨਾਲ ਕੋਸ਼ਿਸ਼ ਕਰਦਾ ਜਾ, ਕੋਸ਼ਿਸ਼ ਕਰਦਾ ਜਾ। ਜਦੋਂ ਨਿਰੰਤਰਤਾਈ ਨਾਲ ਕੋਸ਼ਿਸ਼ ਕਰੇਗਾ ਇੱਕ ਦਿਨ ਆਪਣੀ ਫੀਲਡ ਵਿੱਚ ਸਫਲ ਹੋ ਹੀ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ। ਹੱਥ ਤੇ ਹੱਥ ਧਰ ਕੇ ਬਹਿਣ ਨਾਲ ਗੱਲ ਨਹੀਂ ਬਣਨੀ। ਗੱਲ ਤੇ ਉਦੋਂ ਬਣਨੀ ਜਦੋਂ ਤੂੰ ਉਦਮੀ ਬਣੇਗਾ, ਨਿਰੰਤਰਤਾਈ ਨਾਲ ਕੋਸ਼ਿਸ਼ ਜਾਰੀ ਰੱਖੇਗਾ। ਹਾਂਜੀ, ਇਸ ਕਰਕੇ ਮੇਰੀ ਬੇਨਤੀ ਉਦਮੀ ਬਣੋ। ਆਪਣੀ ਫੀਲਡ ਦੇ ਵਿੱਚ ਨਿਰੰਤਰਤਾਈ ਨਾਲ ਕੋਸ਼ਿਸ਼ਾਂ ਕਰਦੇ ਰਹੋ, ਕਰਦੇ ਰਹੋ। ਫਿਰ ਇੱਕ ਦਿਨ ਕਿਰਪਾ ਵਰਤੇਗੀ ਹੀ ਵਰਤੇਗੀ। ਅਗਲੀ ਗੱਲ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਦੌਲਤ ਬੰਦੇ ਨੂੰ ਕਈ ਵਾਰੀ ਵਿਰਾਸਤ 'ਚ ਮਿਲ ਜਾਂਦੀ। ਦੌਲਤ, ਪਿਓ ਅਰਬਾਂਪਤੀ ਸੀ, ਉਹ ਚੜ੍ਹਾਈ ਕਰ ਗਿਆ, ਹੁਣ ਪੁੱਤ ਵੀ ਅਰਬਾਂਪਤੀ ਬਣ ਗਿਆ। ਦੌਲਤ ਕਈ ਵਾਰੀ ਬੰਦੇ ਨੂੰ ਵਿਰਾਸਤ 'ਚ ਮਿਲਦੀ ਏ, ਪਰ ਇੱਕ ਗੱਲ ਯਾਦ ਰੱਖਿਓ, ਆਪਣੀ ਪਹਿਚਾਨ ਬੰਦੇ ਨੂੰ ਖੁਦ ਬਣਾਉਣੀ ਪੈਂਦੀ ਹੈ। ਆਪਣੀ ਪਹਿਚਾਨ ਖੁਦ ਬਣਾਉਣੀ ਪਏਗੀ। ਦੌਲਤ ਵਿਰਾਸਤ 'ਚ ਮਿਲੀ ਏ, ਪਰ ਪਹਿਚਾਨ ਤੈਨੂੰ ਆਪਣੀ ਆਪੇ ਬਣਾਉਣੀ ਪੈਣੀ। ਆਪੇ ਮਿਹਨਤ ਕਰ। ਪਹਿਚਾਨ ਜੇ ਚਾਹੁੰਦਾ ਆਪਣੀ ਵੱਖਰੀ ਪਛਾਣ, ਨਹੀਂ ਤੇ ਇਹੋ ਹੀ ਜੇ ਘਮਾਉਣਾ ਹੈ ਤੇ ਫਲਾਣੇ ਦਾ ਹੀ ਮੁੰਡਾ ਹੈ, ਫਿਰ ਤਾਂ ਕੋਈ ਗੱਲ ਹੀ ਨਹੀਂ। ਪਰ ਇੱਕ ਦਿਨ ਆਵੇ ਲੋਕ ਕਹਿਣ ਇਹਦਾ ਬਾਪੂ ਫਲਾਣਾ ਸੀ, ਗੱਲ ਤੇ ਤਾਂ ਬਣਨੀ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਸਿੰਘ। ਦੌਲਤ ਵਿਰਾਸਤ 'ਚ ਮਿਲ ਸਕਦੀ, ਪਰ ਬੰਦੇ ਨੂੰ ਪਹਿਚਾਨ ਆਪਣੀ ਆਪੇ ਬਣਾਉਣੀ ਪੈਂਦੀ। ਹੁਣ ਸ਼ਾਇਦ ਕਈ ਨਾ ਸਮਝ ਪਾਏ ਹੋਣ।
ਹੁਣ ਮੈਂ ਹੀ ਆਪਾਂ ਆ ਬੱਚੇ ਕੀਰਤਨ ਕਰਦੇ ਨੇ, ਪਹਿਲੇ ਕੀਰਤਨ ਕੀਤਾ ਸ਼ਮਸ਼ੇਰ ਸਿੰਘ ਨੇ, ਕੱਲ ਸਿਮਰਨ ਨੇ ਵੀ ਕੀਤਾ, ਸ਼ਮਸ਼ੇਰ ਨੇ ਵੀ, ਇਹ ਬੱਚੇ ਸਾਰੇ ਕੀਰਤਨ ਕਰਦੇ। ਹੁਣ ਮੈਂ ਇਹਨਾਂ ਨੂੰ ਇੰਟਰੋਡਿਊਸ ਕਰਾ ਸਕਦਾ, 40 ਪ੍ਰੋਗਰਾਮ ਦੇ ਦਿੱਤੇ, 50 ਪ੍ਰੋਗਰਾਮ ਦੇ ਦਿੱਤੇ, ਨਵੀਆਂ ਨਵੀਆਂ ਥਾਵਾਂ ਤੇ ਭੇਜ ਦਿੱਤਾ ਵੀ ਜਾ ਕੇ ਕੀਰਤਨ ਕਰੋ, ਜਾ ਕੇ ਸੰਗਤ ਨੂੰ ਜੋੜੋ। ਪਰ ਗੱਲ ਤੇ ਉਦੋਂ ਬਣਨੀ ਹੈ ਜਦੋਂ ਦੁਬਾਰਾ ਸੰਗਤ ਕਹੇਗੀ ਉਹ ਜੱਥੇ ਨੂੰ ਭੇਜੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਵਾਰੀ ਤੇ ਮੈਂ ਪਹਿਚਾਨ ਕਰਾਤੀ, ਪਰ ਉਸ ਤੋਂ ਬਾਅਦ ਤੇਰੀ ਪਰਫਾਰਮੈਂਸ ਨੇ ਕੰਮ ਕਰਨਾ ਹੈ, ਤੇਰੀ ਕੀਤੀ ਹੋਈ ਮਿਹਨਤ ਨੇ ਬੋਲਣਾ ਹੈ। ਤੂੰ ਕੀ ਆਪਣੇ ਅੰਦਰ ਗੁਣ ਧਾਰਨ ਕੀਤੇ ਨੇ, ਤੇਰਾ ਜੀਵਨ ਕਿਹੋ ਜਿਹਾ, ਤੂੰ ਕਿੱਥੇ ਖੜੋਤਾ ਹੈ, ਬਾਅਦ ਵਿੱਚ ਚੀਜ਼ ਉਹ ਕੰਮ ਕਰਨੀ ਹੈ। ਨਹੀਂ ਤੇ ਇੱਕ ਵਾਰੀ ਲੋਕੀ ਮੇਰੇ ਕਹਿਣ ਤੇ ਬੁਲਾ ਲੈਣਗੇ, ਦੂਜੀ ਵਾਰੀ ਕਹਿਣਗੇ ਨਹੀਂ ਭਾਈ ਸਾਹਿਬ ਆਪ ਹੀ ਆਓ। ਆਖੋ ਧੰਨ ਗੁਰੂ ਰਾਮਦਾਸ ਜੀ। ਇਹਨਾਂ ਨਾਲ ਗੱਲ ਨਹੀਂ ਬਣੀ ਹੈ ਜੀ, ਇਹ ਨਹੀਂ ਹੋਣਾ ਚਾਹੀਦਾ। ਵਿਰਾਸਤ ਦੇ ਵਿੱਚ ਦੌਲਤ ਮਿਲ ਸਕਦੀ ਹੈ, ਵਿਰਾਸਤ ਦੇ ਵਿੱਚ ਹੋਰ ਕਈ ਚੀਜ਼ਾਂ ਮਿਲ ਸਕਦੀਆਂ ਨੇ, ਪਰ ਬੰਦੇ ਨੂੰ ਆਪਣੀ ਪਹਿਚਾਨ ਖੁਦ ਬਣਾਉਣੀ ਪੈਂਦੀ ਹੈ। ਤੇ ਉਹ ਬਣਨੀ ਉਦੋਂ ਹੀ ਹੈ ਜਦੋਂ ਤੂੰ ਮਿਹਨਤ ਕਰੇਂਗਾ ਆਪਣੀ ਫੀਲਡ ਦੇ ਵਿੱਚ ਡਟ ਕੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਸੁਣਿਓ ਧਿਆਨ ਨਾਲ, ਅਗਲੀ ਗੱਲ ਵੀ ਬੜੀ ਕੰਮ ਆਏਗੀ, ਬੜੀ ਕੰਮ। ਔਰ ਮੇਰਾ ਦਿਲ ਕਰਦਾ ਇਹੋ ਹੀ ਹੈ, ਮੈਂ ਨਵੀਆਂ ਨਵੀਆਂ ਗੱਲਾਂ ਰੋਜ਼ ਖੋਜ ਕਰਕੇ ਲਿਆਵਾਂ, ਤੁਹਾਡੀ ਝੋਲੀ ਪਾਈ ਜਾਵਾਂ। ਤੇ ਜਿਹੜੇ ਤੁਸੀਂ ਰੋਜ਼ ਸੁਣਦੇ ਹੋ ਨਾ, ਦੁਪਹਿਰੀ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਤੇ, ਇਹ ਗੱਲਾਂ ਆਪਣੇ ਤੱਕ ਨਾ ਰੱਖੋ। ਪ੍ਰੋਗਰਾਮ ਦੇ ਲਿੰਕ ਭੇਜੀ ਜਾਇਆ ਕਰੋ, ਅੱਗੇ ਤੋਂ ਅੱਗੇ ਭੇਜੀ ਜਾਓ। ਲਿੰਕ ਭੇਜਣ ਲੱਗੇ 1-2 ਮਿੰਟ ਨਹੀਂ ਲੱਗਦੇ, 1 ਮਿੰਟ ਨਹੀਂ ਲੱਗਦਾ। ਲਿੰਕ ਸ਼ੇਅਰ ਕਰਨ ਲੱਗੇ ਕਿਸੇ ਨੂੰ ਫੋਨ ਹੀ ਕਰਨਾ ਹੈ ਨਾ, ਲਿੰਕ ਸ਼ੇਅਰ ਕਰਤਾ, ਬਾਅਦ ਚੋਂ ਫੋਨ ਕਰਨਾ ਬਈ ਵੇਖ ਸਮਾਗਮ, ਕਿੰਨਾ ਟਾਈਮ ਲੱਗਾ, 1-2 ਮਿੰਟ। ਤੇਰੇ 1-2 ਮਿੰਟ ਕੀਤੀ ਮਿਹਨਤ ਦੇ ਨਾਲ ਪਤਾ ਨਹੀਂ ਅਗਲੇ ਦਾ ਜੀਵਨ ਹੀ ਨਹੀਂ ਬਦਲ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਇਹ ਵੀ ਵੱਡੀ ਸੇਵਾ ਨਿਭਾਓ, ਜਿਹੜੇ ਰੋਜ਼ ਤੁਸੀਂ ਜੁੜਦੇ ਹੋ ਨਾ, 20-20 50 ਰਿਸ਼ਤੇਦਾਰਾਂ ਨੂੰ ਫੋਨ ਕਰ ਦਿਆ ਕਰੋ, 100 ਮੈਂਬਰਾਂ ਨੂੰ ਫੋਨ ਕਰ ਦਿਆ ਕਰੋ। ਪਿੰਡਾਂ ਦੇ ਵਿੱਚ ਭਾਵੇਂ ਗੁਰਦੁਆਰਿਆਂ 'ਚ ਅਨਾਉਂਸਮੈਂਟ ਕਰਾ ਦਿਆ ਕਰੋ ਕਿ ਬਈ 3 ਤੋਂ 4 ਰੋਜ਼ ਪ੍ਰੋਗਰਾਮ ਲੱਗਦਾ, ਵੇਖੋ 10 ਤੋਂ 11 ਰੋਜ਼ ਲੱਗਦਾ, ਵੇਖੋ। ਇਹਦੇ ਨਾਲ ਕੀ ਹੋਏਗਾ, ਤੁਹਾਡੇ ਪੁੰਨ ਬਣਨੇ ਸ਼ੁਰੂ ਹੋ ਜਾਣਗੇ, ਤੁਹਾਡੇ ਪੁੰਨ ਬਣਨ ਲੱਗ ਪੈਣਗੇ, ਤੁਹਾਨੂੰ ਗੁਰੂ ਰਾਮਦਾਸ ਦੀ ਖੁਸ਼ੀ ਮਿਲਣੀ ਸ਼ੁਰੂ ਹੋ ਜਾਏਗੀ ਕਿ ਤੂੰ ਉਹ ਕੰਮ ਕਰ ਰਿਹਾ ਹੈ ਜਿਸ ਕੰਮ ਲਈ ਮੈਂ ਧਰਤੀ ਤੇ ਤੈਨੂੰ ਭੇਜਿਆ। ਆਪ ਜਪੋ ਅਵਰਾ ਨਾਮ ਜਪਾਓ। ਹੁਣ ਸੁਣਿਓ ਜਿਹੜੀ ਅਗਲੀ ਗੱਲ, ਇਹ ਵੀ ਬੜੀ ਪਿਆਰੀ ਗੱਲ ਹੈ। ਮਾਰਚ ਦੇ ਐਂਡ ਦੇ ਵਿੱਚ ਅਸੀਂ ਬੈਲੈਂਸ ਸ਼ੀਟਾਂ ਤਿਆਰ ਕਰਦੇ ਆਂ ਜੀ, ਆਹ ਕੰਮ ਕਰਨਾ ਹੈ, ਉਹ ਕੰਮ ਕਰਨਾ ਹੈ ਜੀ। ਆਓ ਜਰਾ ਅੰਦਰਲੀ ਵੀ ਬੈਲੈਂਸ ਸ਼ੀਟ ਅੱਜ ਚੈੱਕ ਕਰਨ ਦੀ ਕੋਸ਼ਿਸ਼ ਕਰੀਏ, ਆਪਣੇ ਜੀਵਨ ਦੀ ਬੈਲੈਂਸ ਸ਼ੀਟ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰੀਏ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਆਪਣੇ ਅੰਦਰਲੀ ਬੈਲੈਂਸ ਸ਼ੀਟ ਚੈੱਕ ਕਰਨ ਲੱਗਾ, ਕਰੋ ਤੁਸੀਂ ਆਪਣੇ ਅੰਦਰ ਵੜੋ। ਮੈਂ ਇਸ ਜਿਹੜਾ ਸਾਲ ਬਤੀਤ ਹੋਇਆ, ਇਸ ਸਾਲ ਦੇ ਵਿੱਚ ਪ੍ਰੇਮ, ਸਨੇਹ, ਆਤਮੀਅਤਾ, ਭਾਈਚਾਰਾ, ਆਪਣੇ ਫਰਜ਼ ਨਿਭਾਉਣ ਦੇ ਜਿੰਨੇ ਖਾਤੇ ਨੇ ਇਹ ਪੂਰੇ ਕੀਤੇ ਨੇ। ਪ੍ਰੇਮ ਦੇ ਖਾਤੇ ਪੂਰੇ ਕੀਤੇ ਨੇ, ਸਨੇਹ ਦੇ ਖਾਤੇ ਪੂਰੇ ਕੀਤੇ ਨੇ, ਭਾਈਚਾਰੇ ਦੇ ਖਾਤੇ ਪੂਰੇ ਕੀਤੇ ਨੇ। ਆਪਣੇ ਜਿਹੜੇ ਪਰਿਵਾਰ ਪ੍ਰਤੀ ਫਰਜ਼ ਨੇ, ਕਰਤੱਵ ਨੇ, ਜਿਹੜੀਆਂ ਜ਼ਿੰਮੇਵਾਰੀਆਂ ਨੇ ਪੂਰੀਆਂ ਕੀਤੀਆਂ ਨੇ। ਜੇ ਤੇ ਕੀਤੀਆਂ ਫਿਰ ਤੇ ਠੀਕ, ਤੇ ਜੇ ਨਹੀਂ ਕੀਤੀਆਂ, ਇਹ ਸਾਰੀਆਂ ਚੀਜ਼ਾਂ ਜੀਵਨ ਦੇ ਵਿੱਚੋਂ ਗਾਇਬ ਹੋਈਆਂ ਨੇ ਪਿਛਲੇ ਸਾਲ। ਤੇ ਇਸ ਸਾਲ ਆਪਣੇ ਅੰਦਰ ਪ੍ਰਣ ਕਰਨਾ ਹੈ, ਦਾਤਾ ਜੀ ਆ ਜਿਹੜਾ ਨਵਾਂ ਸਾਲ ਚੜਿਆ ਮਾਰਚ ਦੇ ਮਹੀਨੇ ਦੇ ਵਿੱਚ, ਮੈਂ ਹੁਣ ਆਪਣੇ ਅੰਦਰ ਪ੍ਰਣ ਕਰ ਲਿਆ, ਪ੍ਰਣ ਕਿ ਆ ਜਿਹੜੀਆਂ ਚੀਜ਼ਾਂ ਦੇ ਖਾਤੇ ਮੇਰੀ ਲਾਈਫ ਚੋਂ ਗਾਇਬ ਸੀ, ਅਗਲੇ ਸਾਲ ਦੇ ਵਿੱਚ ਇਹ ਖਾਤਿਆਂ ਦੇ ਨਾਲ ਮੇਰਾ ਜੀਵਨ ਭਰਿਆ ਹੋਏਗਾ। ਪ੍ਰੇਮ ਦੇ ਨਾਲ, ਸਨੇਹ ਦੇ ਨਾਲ, ਆਤਮੀਅਤਾ ਦੇ ਨਾਲ ਆਪਣੇ ਅੰਦਰ ਵੜਨਾ ਹੈ। ਆਪਣੀ ਆਤਮਾ ਦੀ ਖੋਜ ਕਰਨੀ ਹੈ ਹਾਂਜੀ, ਆਤਮ ਨਿਰਭਰ ਵੀ ਹੋਣਾ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਾਈਚਾਰਾ ਮੈਂ ਬਰਕਰਾਰ ਰੱਖਣਾ ਹੈ, ਆਪਣੇ ਫਰਜ਼ ਮੈਂ ਨਿਭਾਉਣੇ ਨੇ। ਇਹ ਖਾਤਿਆਂ ਨਾਲ ਹੁਣ ਆਪਣੇ ਜੀਵਨ ਨੂੰ ਮੈਂ ਭਰਨਾ ਹੈ। ਮਨ ਦੇ ਮੁਨੀਮ ਨੂੰ ਪੁੱਛੋ, ਮਨ ਦੇ ਮੁਨੀਮ ਨੂੰ
ਤੇ ਸੱਚੀ ਗੱਲ ਏ, ਮਨ ਦਾ ਮੁਨੀਮ, ਮਨ ਦਾ ਅਕਾਊਂਟੈਂਟ ਇਹੋ ਹੀ ਬੋਲੇਗਾ ਕਿ ਸਰ ਜੀ, ਮੇਰੇ ਮਾਲਕ ਜੀ, ਆ ਚੀਜ਼ਾਂ ਦਾ ਤੇ ਇਸ ਸਾਲ ਲੈਣ ਦੇਣ ਹੋਇਆ ਹੀ ਨਹੀਂ। ਮੇਰੇ ਅੰਦਰੋਂ ਤੇ ਪ੍ਰੇਮ ਘਟਿਆ ਵਧਿਆ ਤੇ ਹੈ ਨਹੀਂ। ਮੈਂ ਤੇ ਨਫ਼ਰਤ ਦੀਆਂ ਦੀਵਾਰਾਂ ਵਧਾਈਆਂ ਨੇ, ਘਟਾਈਆਂ ਥੋੜੀ ਨੇ। ਹਾਂਜੀ, ਮੈਂ ਤੇ ਭਾਈਚਾਰਾ ਨਿਭਾਉਣ ਦੀ ਜਗ੍ਹਾ ਦੇ ਉੱਤੇ ਦੁਸ਼ਮਣੀ ਦੀਆਂ ਦੀਵਾਰਾਂ ਖੜੀਆਂ ਕਰ ਦਿੱਤੀਆਂ। ਅੰਦਰਲਾ ਮੁਨੀਮ ਤੁਹਾਨੂੰ ਫਿਰ ਜਵਾਬ ਦੇਵੇਗਾ। ਆਹੀ ਤੇ ਸਤਿਗੁਰੂ ਰੋਜ਼ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਆਪਣੇ ਅੰਦਰ ਨੂੰ ਰੋਜ਼ ਖੋਜ। ਬਾਹਰ ਦੀਆਂ ਖੋਜਾਂ ਕਰਦੇ ਆ, ਕਦੀ ਕਿਤੇ ਜਾਣਾ, ਕਦੀ ਕਿਤੇ ਜਾਣਾ, ਕਦੀ ਕਿਸੇ ਚੀਜ਼ ਦੀ ਖੋਜ, ਕਦੀ ਕਿਸੇ ਚੀਜ਼ ਦੀ ਖੋਜ। ਉਹ ਆਪਣੇ ਅੰਦਰ ਦੀ ਵੀ ਖੋਜ ਕਰੀਏ, ਅੰਦਰ ਦੀ ਵੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਹਾਡੇ ਅੰਦਰਲਾ ਮੁਨੀਮ ਬੋਲੇਗਾ, ਪਤਾ ਨਹੀਂ ਕਿੰਨੇ ਕੁ ਰਿਸ਼ਤੇ ਅਸੀਂ ਇਸ ਸਾਲ ਖਤਮ ਕਰ ਦਿੱਤੇ ਨੇ ਇਸੇ ਭਰਮ ਦੇ ਵਿੱਚ ਕਿ ਮੈਂ ਸਹੀ ਆ ਤੇ ਸਿਰਫ ਮੈਂ ਹੀ ਸਹੀ ਆ, ਬਾਕੀ ਸਾਰੇ ਗਲਤ ਨੇ। ਪਤਾ ਨਹੀਂ ਕਿੰਨੇ ਕੁ ਰਿਸ਼ਤੇ ਇਹਦੇ ਨਾਲ ਹੀ ਖਤਮ ਹੋ ਗਏ ਨੇ। ਇਹ ਮੇਰੀ ਬੇਨਤੀ ਏ, ਰਿਸ਼ਤੇ ਦਿਲ ਨਾਲ ਨਿਭਾਓ। ਪਰਿਵਾਰ, ਸਮਾਜ ਤੇ ਇਹ ਜਿਹੜੇ ਮਿੱਤਰ ਨੇ ਨਾ ਤੁਹਾਡੇ ਇਰਦ ਗਿਰਦ, ਜਿਹੜੇ ਤੁਹਾਡੇ ਭਲਾ ਚਾਹਣ ਵਾਲੇ ਨੇ, ਇਹਨਾਂ ਨੂੰ ਆਪਣੇ ਜੀਵਨ ਦਾ ਅੰਗ ਸਮਝੋ। ਅੰਗ, ਆਪਣੀ ਜ਼ਿੰਦਗੀ ਦਾ, ਆਪਣੇ ਸਰੀਰ ਦਾ ਅੰਗ ਸਮਝੋ। ਮੇਰਾ ਪਰਿਵਾਰ, ਇਹ ਸਮਾਜ, ਇਹ ਮਿੱਤਰ ਦੋਸਤ ਨੇ ਜਿਹੜੇ, ਇਹ ਮੇਰੇ ਅੰਗ ਨੇ। ਜਦੋਂ ਆਹ ਚੀਜ਼ ਆਪਣੇ ਅੰਦਰ ਲਿਆਵਾਂਗੇ ਨਾ, ਫਿਰ ਕਿਸੇ ਨਾਲ ਨਫ਼ਰਤ ਰਹੇਗੀ ਨਹੀਂ, ਕਿਸੇ ਨਾਲ ਵੈਰ ਵਿਰੋਧ ਰਹੇਗਾ ਨਹੀਂ ਕਿ ਸਾਰੇ ਮੇਰੇ ਆਪਣੇ ਨੇ। ਕਿਹਨੂੰ ਨੀਵਾਂ ਵਿਖਾਵਾਂ, ਕਿਹਨੂੰ ਨੀਵਾਂ ਵਿਖਾਵਾਂ? ਆਪਣਾ ਮੈਂ ਕੁਰਤਾ ਚੁੱਕਾਂਗਾ, ਢਿੱਡ ਤੇ ਮੇਰਾ ਹੀ ਨੰਗਾ ਹੋਣਾ ਹੈ ਨਾ। ਜੇ ਮੇਰਾ ਸਾਥੀ ਇਹ ਹੈ ਤੇ ਮੇਰਾ ਹੀ ਹੈ ਨਾ। ਜੇ ਮੇਰਾ ਪੁੱਤਰ ਹੈ ਤੇ ਮੇਰਾ ਹੀ ਹੈ ਨਾ। ਜੀ, ਜੇ ਮੇਰਾ ਕੋਈ ਮਿੱਤਰ ਹੈ ਤੇ ਮੇਰਾ ਹੀ ਹੈ ਨਾ। ਕਿਹਦੇ ਪਰਦੇ ਮੈਂ ਨੰਗੇ ਕਰਾਂ, ਕਿਹਦੇ ਪਰਦੇ? ਜੇ ਉਹਦੇ ਪਰਦੇ ਮੈਂ ਨੰਗੇ ਕਰਾਂਗਾ ਤੇ ਮੇਰੇ ਕੌਣ ਟੱਕੇਗਾ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਜਦੋਂ ਸਾਲ ਬੀਤਦਾ ਹੈ ਨਾ, ਜ਼ਰੂਰ ਆਪਣੇ ਅੰਦਰਲਾ ਵੀ ਅਕਾਊਂਟ ਚੈੱਕ ਕਰਿਆ ਕਰੋ ਤੇ ਆਪਣੇ ਅੰਦਰਲੇ ਮੁਨੀਮ ਕੋਲੋਂ ਪੁੱਛਿਆ ਕਰੋ, ਕੀ ਖੱਟਿਆ, ਮੈਂ ਕੀ ਗਵਾਇਆ? ਮੇਰਾ ਜੀਵਨ ਕਿੱਥੇ ਸੀ, ਹੁਣ ਉੱਚਾ ਹੋਇਆ ਕਿ ਨੀਵਾਂ ਹੋ ਗਿਆ? ਕਿੱਥੇ ਆ ਗਿਆ ਮੇਰਾ ਜੀਵਨ? ਆਪਣੇ ਅੰਦਰਲੇ ਮੁਨੀਮ ਕੋਲੋਂ ਜ਼ਰੂਰ ਪੁੱਛੋ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਆਖੋ ਨੇ ਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਮੈਂ ਪੜਾਂ ਉਸ ਤੋਂ ਪਹਿਲੇ ਇੱਕ ਗੱਲ ਮੈਂ ਹੋਰ ਸਾਂਝੀ ਕਰਨੀ ਚਾਹੁੰਦਾ, ਔਰ ਇਹ ਬੜੀ ਕੰਮ ਆਏਗੀ, ਬੜੀ ਕੰਮ। ਲਿਖ ਲਓ, ਔਰ ਇਹ ਵਕਤ ਤੁਸੀਂ ਯਾਦ ਕਰਿਆ ਕਰੋਗੇ। ਯਾਦ ਕਿ ਇਹ ਵੀ ਸਮੇਂ ਬਣਦੇ ਸੀ ਤੇ ਉਦੋਂ ਫਿਰ ਪਛਤਾਵੇ ਤੋਂ ਬਿਨਾ ਕੁਝ ਹੱਥ ਨਹੀਂ ਆਉਣਾ। ਤੇ ਪਛਤਾਵਾ ਸਾਨੂੰ ਨਾ ਹੋਵੇ, ਇਸ ਕਰਕੇ ਇਹ ਗੱਲਾਂ ਪੱਕੀਆਂ ਆਪਣੇ ਅੰਦਰ ਗੰਢ ਦੇ ਦੇ ਕੇ ਬੰਨੀ ਜਾਓ, ਬੰਨੀ ਜਾਓ। ਔਰ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ ਇਹ ਗੱਲਾਂ, ਪਰਿਵਾਰਾਂ ਤੱਕ ਜ਼ਰੂਰ ਪਹੁੰਚਾਓ। ਨਹੀਂ ਵੇਖਦੇ ਬੱਚੇ, ਕੀਰਤਨ ਨਹੀਂ ਨਾ ਸੁਣਦੇ। ਤਕਰੀਬਨ ਨੌਜਵਾਨ ਪੀੜ੍ਹੀ ਬਹੁਤ ਜੁੜੀ ਹੈ, ਬਹੁਤ ਜੁੜੀ ਇਸ ਸਮਾਗਮ ਦੇ ਨਾਲ। ਮੰਨ ਲਓ ਤੁਹਾਡੇ ਬੱਚੇ ਨਹੀਂ ਜੁੜਦੇ, ਕੀਰਤਨ ਨਹੀਂ ਸੁਣਦੇ, ਉਹਨੂੰ ਕੋ ਸਿਰਫ 10 ਮਿੰਟ ਬਹਿ ਕੇ ਨਾ ਪਹਿਲੇ ਬਚਨ ਸੁਣ ਲਿਆ ਕਰ। 10 ਮਿੰਟ ਹੀ ਪੁੱਤਰ, 10 ਮਿੰਟ ਆ ਬਚਨ ਸੁਣ, ਉਸ ਤੋਂ ਬਾਅਦ ਤੂੰ ਖੇਡਣਾ ਖੇਡ ਲੈ, ਤੈਨੂੰ ਫਲਾਣੀ ਚੀਜ਼ ਮੈਂ ਲੈ ਕੇ ਦਿਆਂਗੀ ਜਾਂ ਦਿਆਂਗਾ, ਪਰ ਇਹ 10-15 ਮਿੰਟ ਜ਼ਰੂਰ ਸੁਣ। 10 ਮਿੰਟ ਦਾ ਜੋੜਨ ਦਾ ਕੀਤਾ ਤੁਹਾਡਾ ਉਪਰਾਲਾ ਬੱਚੇ ਦੇ ਪੁੱਠੇ ਕਰਮ ਸਿੱਧੇ ਕਰ ਦੇਵੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਜਿਹੜੀ ਮੈਂ ਕਰਨ ਲੱਗਾ, ਇੰਨੀ ਅੱਜ ਲੋੜ ਇਸ ਚੀਜ਼ ਦੀ। ਇੱਕ ਪਿਤਾ ਨੇ ਆਪਣੀ ਬੇਟੀ ਦੀ ਨਾ ਅੱਛੇ ਪਰਿਵਾਰ ਦੇ ਵਿੱਚ ਸਗਾਈ ਕਰਤੀ, ਰਿਸ਼ਤਾ ਕਰਤਾ ਚੰਗੇ ਪਰਿਵਾਰ ਦੇ ਵਿੱਚ। ਲੜਕਾ ਵੀ ਬੜਾ ਸੋਹਣਾ, ਬੜਾ ਸੁਸ਼ੀਲ, ਉਹਦਾ ਪਰਿਵਾਰ ਵੀ ਬੜਾ ਹੀ ਚੰਗਾ, ਬਹੁਤ ਚੰਗਾ, ਚੰਗੇ ਘਰ ਦੇ ਵਿੱਚ ਰਿਸ਼ਤਾ ਹੋਇਆ। ਲੜਕੇ ਦਾ ਸੁਭਾਅ ਵੀ ਬੜਾ ਵਧੀਆ ਹੈ, ਲੜਕੇ ਦੇ ਮਾਤਾ ਪਿਤਾ ਦਾ ਸੁਭਾਅ ਵੀ ਬੜਾ ਵਧੀਆ, ਤੇ ਲੜਕੀ ਦੇ ਪਿਤਾ ਦੇ ਉੱਤੋਂ ਨਾ ਇਉਂ ਲੱਗਦਾ ਜਿਵੇਂ ਬੋਝ ਜਿਹਾ ਲੱਥ ਗਿਆ। ਹੁਣ ਧੀਆਂ ਚੰਗੇ ਘਰ ਜਾਣ, ਮਾਤਾ ਪਿਤਾ ਦੀ ਇੱਕ ਟੈਨਸ਼ਨ ਮੁੱਕ ਜਾਂਦੀ ਹੈ ਕਿ ਸ਼ੁਕਰ ਹੈ ਧੀਆਂ ਸਾਡੀਆਂ ਚੰਗੇ ਘਰ 'ਚ ਚਲੀਆਂ ਗਈਆਂ। ਤੇ ਜੇ ਉਹੀ ਕਲਾ ਕਲੇਸ਼ ਵਾਲੇ ਘਰਾਂ 'ਚ ਜਾਣ, ਸਾਰੀ ਜ਼ਿੰਦਗੀ ਦੀ ਟੈਨਸ਼ਨ ਰਹਿੰਦੀ ਦਿਮਾਗ ਤੇ। ਹੁਣ ਪਿਤਾ ਦੇ ਸਿਰ ਦੇ ਉੱਤੋਂ ਨਾ ਬੋਝ ਜਿਹਾ ਲੱਥ ਗਿਆ ਤੇ
ਇੱਕ ਦਿਨ ਹੋਇਆ ਕਿ ਮੁੰਡੇ ਵਾਲਿਆਂ ਨੇ ਇੱਕ ਕੁੜੀ ਦੇ ਪਿਓ ਨੂੰ ਨਾ, ਲੜਕੀ ਦੇ ਪਿਤਾ ਨੂੰ ਹਫ਼ਤਾ ਕੁ ਪਹਿਲੇ ਆਪਣੇ ਘਰ ਦੇ ਵਿੱਚ ਬੁਲਾਇਆ ਕਿ ਤੁਸੀਂ ਆਓ, ਸਾਡੇ ਘਰ ਦਾ ਸਾਰਾ ਮਾਹੌਲ ਵੇਖੋ ਤੇ ਤੁਸੀਂ ਆ ਕੇ ਸਾਡੇ ਕੋਲ ਇੱਕ ਦਿਨ ਪੂਰਾ ਬਤੀਤ ਕਰਨਾ, ਸਾਡੇ ਕੋਲ ਹੀ ਰਹਿਣਾ ਕਿ ਤੁਹਾਡੀ ਧੀ ਜਿਸ ਘਰ 'ਚ ਆ ਰਹੀ ਤੁਹਾਨੂੰ ਵੀ ਉਸ ਘਰ ਬਾਰੇ ਪਤਾ ਹੋਣਾ ਚਾਹੀਦਾ। ਹੁਣ ਇਹ ਲੜਕੀ ਦੇ ਪਿਤਾ ਦੀ ਤਬੀਅਤ ਨਹੀਂ ਸੀ ਸਹੀ, ਪਰ ਕੁੜਮਾਂ ਨੇ ਹੁਣ ਕਿਹਾ ਜਾਣਾ ਤੇ ਪੈਣਾ, ਲੜਕੀ ਦੇ ਸਹੁਰੇ ਪਰਿਵਾਰ ਨੇ ਕਿਹਾ ਜਾਣਾ ਤੇ ਪੈਣਾ। ਹੁਣ ਇਹ ਜਦੋਂ ਗਿਆ, ਲੜਕੇ ਵਾਲਿਆਂ ਨੇ ਬੜਾ ਆਦਰ ਕੀਤਾ, ਬੜਾ ਸਤਿਕਾਰ ਕੀਤਾ। ਹੁਣ ਸੁਣਨ ਵਾਲੀ ਗੱਲ ਜੇ, ਇਹ ਲੜਕੀ ਦੇ ਪਿਓ ਦੇ ਲਈ ਨਾ ਚਾਹ ਆਈ ਚਾਹ। ਹੁਣ ਇਹ ਸੀ ਬੰਦਾ ਸ਼ੂਗਰ ਦਾ ਮਰੀਜ਼, ਕੁੜੀ ਦਾ ਪਿਓ ਸ਼ੂਗਰ ਦਾ ਮਰੀਜ਼ ਸੀ, ਪਰ ਕਹਿੰਦਾ ਅਸੀਂ ਕੁੜੀ ਵਾਲੇ ਆ, ਚਲੋ ਇਹਨਾਂ ਨੂੰ ਕੀ ਕਹੀਏ ਕਿ ਬਿਨਾਂ ਚੀਨੀ ਦੇ ਚਾਹ ਬਣਾ ਕੇ ਲਿਆਓ। ਉਹਨੇ ਕਿਹਾ ਨਹੀਂ। ਹੁਣ ਆਈ ਜਦੋਂ ਚਾਹ, ਤੇ ਲੜਕੀ ਨੇ ਜਾਂ ਡਾਕਟਰਾਂ ਨੇ ਇਹੋ ਹੀ ਗੱਲ ਕਹੀ ਹੋਈ ਸੀ ਆਪਣੇ ਪਿਓ ਨੂੰ ਕਿ ਤੁਸੀਂ ਚੀਨੀ ਵਾਲੀ ਚਾਹ ਨਹੀਂ ਪੀਣੀ, ਖੰਡ ਵਾਲੀ ਚਾਹ ਨਹੀਂ ਪੀਣੀ, ਤੁਹਾਨੂੰ ਸ਼ੂਗਰ ਹੈ, ਨੁਕਸਾਨ ਹੋਏਗਾ। ਪਰ ਹੁਣ ਕਹਿ ਨਹੀਂ ਸਕਦਾ, ਉੱਥੇ ਕਹਿ ਨਹੀਂ ਸਕਦਾ ਕਿ ਇਦਾਂ ਮੈਨੂੰ ਚੀਨੀ ਤੋਂ ਬਗੈਰ ਚਾਹ ਲਿਆ ਕੇ ਦਿਓ। ਹੁਣ ਜਦੋਂ ਆਈ ਚਾਹ ਤੇ ਪਿਆਰਿਓ, ਉਸ ਵੇਲੇ ਕੀਤਾ ਕਿ ਇਹਨੇ ਜਦੋਂ ਇੱਕ ਚਾਹ ਦਾ ਘੁੱਟ ਭਰਿਆ ਨਾ, ਤੇ ਚਾਹ ਦੇ ਵਿੱਚ ਖੰਡ ਬਿਲਕੁਲ ਹੈ ਹੀ ਨਹੀਂ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਇਲਾਚੀਆਂ ਵੀ ਬਿਲਕੁਲ ਉਦਾਂ ਪਈਆਂ ਜਿਵੇਂ ਆਪਣੇ ਘਰ ਚਾਹ ਪੀਂਦਾ ਨਾ, ਬਿਲਕੁਲ ਉਸੇ ਤਰ੍ਹਾਂ ਦੀ ਚਾਹ ਬਣੀ ਹੋਈ। ਸੋਚ 'ਚ ਪੈ ਗਿਆ ਕਿ ਇਹ ਸਾਡੇ ਘਰ ਵਰਗੀ ਚਾਹ ਇੱਥੇ ਕਿਵੇਂ ਆ ਗਈ। ਇਹਨਾਂ ਨੂੰ ਤੇ ਮੈਂ ਕਿਹਾ ਹੀ ਨਹੀਂ ਮੈਂ ਸ਼ੂਗਰ ਦਾ ਮਰੀਜ਼ ਆ। ਇਹਨਾਂ ਨੇ ਬਿਨਾਂ ਖੰਡ ਤੋਂ ਚਾਹ ਵੀ ਪਿਆਈ, ਲਾਚੀਆਂ ਉਸੇ ਤਰ੍ਹਾਂ ਪਈਆਂ, ਸਵਾਦ ਵੀ ਉਸੇ ਤਰ੍ਹਾਂ ਦਾ। ਹੁਣ ਥੋੜੀ ਦੇਰ ਰੁਕੇ, ਦੁਪਹਿਰ ਦੇ ਖਾਣੇ ਦਾ ਟਾਈਮ ਹੋਇਆ। ਜਦੋਂ ਦੁਪਹਿਰ ਦੇ ਖਾਣੇ ਦਾ ਟਾਈਮ ਹੋਇਆ ਤੇ ਖਾਣਾ ਵੀ ਬਿਲਕੁਲ ਇਦਾਂ ਹੀ ਲੱਗਦਾ ਜਿਵੇਂ ਮੈਂ ਆਪਣੇ ਘਰ ਬਹਿ ਕੇ ਖਾ ਰਿਹਾ। ਹੁਣ ਪਿਆਰਿਓ ਸੁਣਿਓ, ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਥੋੜਾ ਜਿਹਾ ਆਰਾਮ ਕੀਤਾ, ਤੇ ਆਰਾਮ ਕਰਨ ਦੇ ਲਈ ਜਦੋਂ ਗਿਆ ਨਾ ਅੰਦਰ ਕਮਰੇ 'ਚ, ਤੇ ਦੋ ਪਤਲੇ ਜੇ ਸਰਾਣੇ ਤੇ ਪਤਲੀ ਜੀ ਚੱਦਰ ਪਹਿਲੇ ਹੀ ਪਈ ਹੋਈ ਹੈ ਬੈੱਡ ਦੇ ਉੱਤੇ। ਹੈਰਾਨ ਹੋਈ ਜਾਵੇ ਹੋ ਕੀ ਰਿਹਾ ਮੇਰੇ ਨਾਲ, ਜੋ ਮੈਨੂੰ ਘਰ ਆਪਣੇ ਚੀਜ਼ਾਂ ਮਿਲਦੀਆਂ ਬਿਲਕੁਲ ਸੇਮ ਉਦਾਂ ਹੀ ਸਾਰੀ ਸੇਵਾ। ਤੇ ਜਦੋਂ ਥੋੜੀ ਦੇਰ ਆਰਾਮ ਕਰਕੇ ਉੱਠਿਆ, ਤੇ ਉੱਠਦਿਆਂ ਹੀ ਸੌਂਫ ਵਾਲਾ ਪਾਣੀ ਇਹਦੇ ਬੈੱਡ ਦੇ ਕੋਲ ਪਿਆ, ਜਿਵੇਂ ਆਪਣੇ ਘਰ 'ਚ ਰੋਜ਼ ਇਦਾਂ ਰੂਟੀਨ ਨਾਲ ਪੀਂਦਾ। ਤੇ ਜਦੋਂ ਕੁਝ ਟਾਈਮ ਦੇ ਬਾਅਦ ਵਿਦਾਇਗੀ ਲੈਣ ਲੱਗਾ ਨਾ, ਤੁਰਨ ਲੱਗਾ ਇਹ ਲੜਕੀ ਦਾ ਪਿਓ, ਤੇ ਇਹਦੇ ਕੋਲੋਂ ਰਿਹਾ ਨਾ ਗਿਆ। ਤੇ ਉਸ ਵੇਲੇ ਪਤਾ ਕੀ ਕਹਿੰਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ। ਮੈਂ ਪਹਿਲੀ ਵਾਰੀ ਤੁਹਾਡੇ ਘਰ ਆਇਆ, ਪਰ ਮੈਂ ਖਾਣਾ ਕੀ ਹੈ, ਮੈਂ ਪੀਣਾ ਕੀ ਹੈ, ਮੇਰੀ ਸਿਹਤ ਦੇ ਲਈ ਕੀ ਠੀਕ ਹੈ, ਇਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਕਿਵੇਂ? ਇਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਤੇ ਉਸ ਵੇਲੇ ਲੜਕੀ ਦੀ ਸੱਸ ਪਤਾ ਕੀ ਕਹਿੰਦੀ ਕੱਲ ਰਾਤ ਨੂੰ ਤੁਹਾਡੀ ਧੀ ਦਾ ਸਾਨੂੰ ਫੋਨ ਆਇਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਕਹਿੰਦੇ ਤੁਹਾਡੀ ਧੀ ਨੇ ਫੋਨ ਕਰਕੇ ਇੰਨੀ ਗੱਲ ਕਹੀ ਸੀ, ਮੇਰੇ ਪਿਤਾ ਬੜੇ ਸਰਲ ਸੁਭਾਅ ਦੇ ਨੇ, ਉਹ ਤੁਹਾਨੂੰ ਕੁਝ ਕਹਿਣਗੇ ਨਹੀਂ, ਜੋ ਵੀ ਤੁਸੀਂ ਖਵਾਓਗੇ ਉਹਨਾਂ ਨੇ ਖਾਈ ਜਾਣਾ, ਪਰ ਮੇਰੀ ਇੱਕ ਬੇਨਤੀ ਹੈ ਤੁਸੀਂ ਉਹਨਾਂ ਦਾ ਧਿਆਨ ਰੱਖਿਓ। ਜੋ ਕਹਿੰਦੇ ਅਸੀਂ ਕੀਤਾ ਨਾ, ਤੁਹਾਡੀ ਧੀ ਦੇ ਫੋਨ ਤੋਂ ਬਾਅਦ ਕੀਤੀਆਂ ਨੇ ਚੀਜ਼ਾਂ ਜੋ ਤੁਹਾਨੂੰ ਪਸੰਦ ਹੈ। ਪਿਓ ਦੀਆਂ ਅੱਖਾਂ 'ਚ ਪਾਣੀ ਭਰ ਆਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅੱਖਾਂ ਦੇ ਵਿੱਚ ਪਾਣੀ ਭਰ ਆਇਆ ਕਿ ਮੇਰੀ ਧੀ ਮੇਰਾ ਇੰਨਾ ਖਿਆਲ ਰੱਖਦੀ ਹੈ। ਤੇ ਉਸ ਸਮੇਂ ਜਦੋਂ ਆਪਣੇ ਘਰ ਗਿਆ ਨਾ, ਤੇ ਘਰ ਦੇ ਹਾਲ ਦੇ ਵਿੱਚ ਨਾ, ਡਰਾਇੰਗ ਰੂਮ ਦੇ ਵਿੱਚ, ਹਾਲ ਦੇ ਵਿੱਚ ਆਪਣੀ ਮਾਂ ਦੀ ਫੋਟੋ ਲੱਗੀ ਹੋਈ ਸੀ। ਇਹਦੀ ਮਾਂ ਮਰ ਚੁੱਕੀ ਸੀ, ਮਾਂ ਦੀ ਫੋਟੋ ਲੱਗੀ ਸੀ, ਤੇ ਮਾਂ ਦੀ ਫੋਟੋ ਦੇ ਉੱਤੇ ਹਾਰ ਪਿਆ ਸੀ। ਆਪਣੀ ਮਾਂ ਦੀ ਫੋਟੋ ਦੇ ਉੱਤੋਂ ਹਾਰ ਕੱਢ ਦਿੱਤਾ। ਤੇ ਉਸ ਵੇਲੇ ਪਤਨੀ ਕਹਿੰਦੀ ਇਹਦੀ ਕਿ ਇਹ ਕੀ ਕਰ ਰਹੇ ਹੋ? ਤੇ ਉਸ ਵੇਲੇ ਲੜਕੀ ਦਾ ਪਿਤਾ ਪਤਾ ਕੀ ਕਹਿੰਦਾ ਮੈਂ ਤਾਂ ਕਰਕੇ ਆਪਣੀ ਮਾਂ ਦੀ ਫੋਟੋ ਦੇ ਉੱਤੋਂ ਹਾਰ ਲਾ ਦਿੱਤਾ ਕਿ ਮੇਰਾ ਧਿਆਨ ਰੱਖਣ ਵਾਲੀ ਮੇਰੀ ਮਾਂ ਇਸ ਘਰ ਤੋਂ ਕਿਤੇ ਗਈ ਨਹੀਂ, ਮੇਰੀ ਧੀ ਦੇ ਰੂਪ ਦੇ ਵਿੱਚ ਮੇਰੇ ਘਰ 'ਚ ਹੀ ਰਹਿੰਦੀ ਏ। ਫਿਰ ਪਿਓ ਦੀਆਂ ਅੱਖਾਂ ਦੇ ਵਿੱਚ ਅਥਰੂ ਛਲਕਣ ਲੱਗ ਪਏ। ਰੋਂਦਿਆਂ ਆਪਣੀ ਧੀ ਨੂੰ ਗਲ ਨਾਲ ਲਾ ਲਿਆ, ਗਲ ਨਾਲ ਲਾ ਲਿਆ।
ਤੇ ਉਸ ਵੇਲੇ ਕਹਿੰਦਾ, ਸਾਰੇ ਕਹਿੰਦੇ ਨੇ ਕਿ ਧੀ ਇੱਕ ਦਿਨ ਘਰ ਛੱਡ ਕੇ ਚਲੀ ਜਾਂਦੀ ਏ, ਪਰ ਕਹਿੰਦਾ ਅੱਜ ਮੈਨੂੰ ਪਤਾ ਲੱਗ ਗਿਆ ਧੀ ਕਦੀ ਵੀ ਆਪਣੇ ਮਾਤਾ ਪਿਤਾ ਦਾ ਘਰ ਛੱਡਦੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹਮੇਸ਼ਾ ਆਪਣੇ ਮਾਤਾ ਪਿਤਾ ਦੇ ਦਿਲ ਦੇ ਵਿੱਚ ਹੀ ਮੌਜੂਦ ਰਹਿੰਦੀ, ਦਿਲ ਦੇ ਵਿੱਚ ਹੀ ਵਸੀ ਰਹਿੰਦੀ, ਉਹ ਕਦੀ ਘਰੋਂ ਜਾਂਦੀ ਨਹੀਂ ਹੈ ਜੀ। ਇਹ ਮੇਰੀ ਬੇਨਤੀ ਹੈ, ਧੀਆਂ ਦਾ ਜਿੰਨਾ ਸਤਿਕਾਰ ਕਰ ਸਕਦੇ ਹੋ ਨਾ ਕਰਿਆ ਕਰੋ। ਹਰ ਵੇਲੇ ਪੁੱਤਾਂ ਦੀ ਮਾਲਾ ਜਿਹੜੇ ਜਪਦੇ ਨੇ ਨਾ, ਚਲੋ ਪੁੱਤਰ ਵੀ ਘਰ ਦੇ ਵਿੱਚ ਚਾਹੀਦੇ ਨੇ, ਗਲਤ ਗੱਲ ਨਹੀਂ, ਪੁੱਤਰ ਵੀ ਚਾਹੀਦੇ ਨੇ, ਪਰ ਪਿਆਰਿਓ ਧੀਆਂ ਵੀ ਘਰ ਦੇ ਵਿੱਚ ਚਾਹੀਦੀਆਂ ਨੇ। ਧੀਆਂ ਵੀ ਕਈ ਵਾਰੀ ਇਹੋ ਜਿਹੇ ਪੁੱਤ ਘਰ ਦੇ ਵਿੱਚ ਆ ਜਾਂਦੇ ਜਿਹੜੇ ਪੱਗਾਂ ਰੋਲ ਕੇ ਰੱਖ ਦਿੰਦੇ ਨੇ, ਤੇ ਕਈ ਵਾਰੀ ਧੀਆਂ ਇਹੋ ਜੀਆਂ ਹੁੰਦੀਆਂ, ਜਵਾਈ ਇਹੋ ਜਿਹੇ ਆ ਜਾਂਦੇ ਉਸ ਤੋਂ ਬਾਅਦ ਜਿਹੜੇ ਪੁੱਤਾਂ ਤੋਂ ਵੀ ਵੱਧ ਕੇ ਪ੍ਰੇਮ ਕਰਦੇ ਨੇ। ਜਿੰਨਾ ਆਦਰ ਮਾਣ ਧੀਆਂ ਦਾ ਕਰ ਸਕਦੇ ਹੋ ਨਾ ਕਰੋ, ਪੁੱਤਰਾਂ ਵਾਂਗੂ ਇਹਨਾਂ ਨੂੰ ਲਾਡ ਲਡਾਇਆ ਕਰੋ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਮੇਰਾ ਦਿਲ ਕਰਦਾ ਸੀ ਅੱਜ ਮੈਂ ਇਹ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਾਂ। ਆਓ ਹੁਣ ਸ਼ਬਦ ਪੜ੍ਹੀਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 681 ਨੰਬਰ ਅੰਗ ਦੇ ਉੱਤੇ ਦਰਜ ਇਹ ਸ਼ਬਦ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਕਰਿਓ ਕਿਰਪਾ ਪਿਆਰ ਨਾਲ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਬੋਲੋ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ,
सोई देवे। जो मांगे ठाकुर अपने ते सोई सोई देवे। धन गुरु रामदास जी, धन गुरु रामदास जी, धन गुरु रामदास जी, धन गुरु रामदास जी। जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। धन गुरु रामदास जी, धन गुरु रामदास जी, प्यार न लखन जी, धन बाबा दीप सिंह जी। चतुर दिशा की नो पल अपना सिर ऊपर कर तारे ओ। चतुर दिशा की नोबल अपना सिर ऊपर कर तारे ओ। चतुर दिशा की नोबल अपना सिर ऊपर कर तारे ओ। चतुर दिशा की नोबल अपना सिर ऊपर कर तारे ओ। कृपा कटाक्ष अवलोकन कीनो, दास का दुख बिदारे हो। कृपा कटाक्ष अवलोकन कीनो, दास का दुख बिदारे बिदारे हो। जो मांगे ठाकुर अपने ते सोई सोई दे। जो मांगे ठाकुर अपने ते सोई सोई देवे। गुरु रामदास जी, धन गुरु रामदास जी, धन गुरु रामदास जी, धन गुरु रामदास जी। जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। ਧਨ ਖੰਡੇ ਵਾਲਿਆ ਸਭ ਦੀ ਬਾਹ ਫੜ ਲੈ ਦਾਤਿਆ, ਆਖੋ ਧੰਨ ਬਾਬਾ दीप सिंह जी। हर जन राखे गुर गोविंद, राखे गुर गोविंद। के गुरु गोविंद, राखे गुरु गोविंद। कंठ लाए अवगुण सब मेटे, दयाल को
पसंद कंठ लाए अवगुण सब मेटे दयाल पुरख बदसंद जो मांगे ठाकुर अपने ते सोई सोई देवे 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 नानक दास मुख ते जो बोले इहा उहा सच होवे नानक दास मुख ते जो बोले इहा मुहा सच होवे जो मांगे ठाकुर अपने ते सोई सोई देवे जो मांगे ठाकुर अपने ते सोई सोई देवे धन गुरु रामदास जी धन गुरु रामदास जी धन गुरु रामदास जी धन गुरु रामदास जी जी बाबा दीप सिंह जी बाबा दीप सिंह जी बाबा दीप सिंह जी बाबा दीप सिंह जी ਇੱਕ ਤੇ ਇਹ ਨਵੀਂ ਚਿਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ ਨੰਬਰ ਹੈ 9875909004 9875909004 ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਹੋਰ ਅੰਮ੍ਰਿਤ ਵੇਲੇ ਦੀਆਂ ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ ਬਾਬਾ ਦੀਪ ਸਿੰਘ ਮੈਂ ਤੇਰਾ ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ ਬੰਦਗੀ ਦੀ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ ਇਹ ਕਿਤਾਬ ਕੁਦਰਤ ਕੇ ਸਭ ਬੰਦੇ ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸੰਵਰ ਜਾਏਗਾ ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ ਧੰਨਵਾਦ।